फौज ने सारियां एथिक्स नूं जिहड़ी जिहदे ते फौज खलोती हुंदी है, जिहदी सौं चुकदे ने, उहनूं वायलेट करके अपने मुल्क दे शहरीआं नाल वो व्यवहार किया जो दुश्मन दे प्रिजनर्स ऑफ वॉर नाल भी नहीं किया जाता। बहुत सारिਆਂ ਨੂੰ अपना ही पेशाब पीण ते मजबूर किया गया। गर्मी का महीना, पानी नहीं है, किवें बच्चे विलक विलक के मरे। टैंकां तोपां नाल लैस वो फौज 72 घंटे दरबार साहब दे नेड़े नहीं लग सकी। जिस अंदाज दे विच दरबार साहब नूं, अकाल तख्त साहब नूं 72 घंटे इस किस्म की कॉवर्ड जालम भारत सरकार तो महफूज रखा जिन्हां योधिया ने, उन्होंने सल्यूट करना बनता है। जेड़े आप विक जाते ने उन्हां दी तस्वीर नहीं विकदी, तस्वीर उन्हां दी हुंदी है जेड़े अपना आपा कुर्बान करते हैं। दर्शकों, ब्रेक बाद तुहाडा सब दा भरपूर स्वागत है। सो व्यूअर्स, गलबात करन जा रहे हैं कि घल्लूघारा 84 दौरान एक पासे भारतीय फौज की दरिंदगी और कमीनगी की दास्तान है और दूसरे पासे अकाल तख्त साहब नूं बहादरी ते दृढ़ता नाल डिफेंड करने वाले जुझारू सिंघां दी फखरयोग गाथा है। सो संत जरनैल सिंह जी खालसा पिंजरांवाले, जनरल सुबेग सिंह जी, भाई अमरीत सिंह ते उन्हां दे मुट्ठी भर साथी सिंघां ने जिवें भारतीय फौज नूं लोहे दे चने च पाए, ये भी एक विलखण इतिहास बन गया है। सो इस बारे आपां गलबात करन जा रहे हैं। सो असीं चाहांगे कि तुसां इसे तरह बने रहना, देखण सुणन लई एंड लिखण लई तुहाडा सब दा बहुत बहुत शुक्रिया जी। राज साहब, की कहना चाहोगे? देखो, जून 84 ਦੇ ਘੱਲੂਘਾਰੇ ਨਾਲ ਸੰਬੰਧਿਤ ਦੋ ਉਸ ਦੇ ਅੱਡ ਅੱਡ ਸ਼ੋਬੇ ਨੇ। ਇੱਕ ਪਾਸੇ ਅਸੀਂ ਭਾਰਤੀ ਹਕੂਮਤ, ਉਹਨਾਂ ਦੀ ਵਿਉਂਤਬੰਦੀ, ਉਹਨਾਂ ਦੀ ਸਿੱਖ ਕੌਮ ਪ੍ਰਤੀ ਨਫ਼ਰਤ, 5 ਸਦੀਆਂ ਦਾ ਵੈਰ, ਬ੍ਰਾਹਮਣਵਾਦ ਦੀ ਨੀਤੀ, ਔਰ ਕਿਵੇਂ ਉਹਨਾਂ ਨੇ ਇਸ ਨੂੰ ਪਲਾਨ ਕੀਤਾ, ਕਿਵੇਂ ਇਹ ਸਾਰੀ ਕੰਸਪੀਰੇਸੀ ਦੇ ਵਿੱਚ ਜਿਹੜੀ MI6 ਬ੍ਰਿਟਿਸ਼ ਇੰਟੈਲੀਜੈਂਸ, ਇਜ਼ਰਾਈਲ ਦੀ ਮੋਸਾਦ, ਰਸ਼ੀਆ ਦੀ KGB ਔਰ ਕਿਤੇ ਨਾ ਕਿਤੇ ਬੇਸ਼ੱਕ CIA ਦਾ ਸਿੱਧਾ ਨਾਂ ਤਾਂ ਨਹੀਂ ਜੁੜਦਾ, ਪਰ ਜਦੋਂ ਇੰਡੋ ਤਿੱਬਤਨ ਜਿਹੜੇ ਕਮਾਂਡੋਜ਼ ਦਾ ਜ਼ਿਕਰ ਹੁੰਦਾ ਹੈ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਫੋਰਸ ਐਕਚੁਅਲੀ 1950 'ਚ ਅਮਰੀਕਾ ਦੀ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ ਨੇ ਕ੍ਰੀਏਟ ਕੀਤੀ ਸੀ, ਜਦੋਂ ਕਿ ਇਹਨਾਂ ਨੇ ਜੁਆਇੰਟ ਆਪਰੇਸ਼ਨ ਕਰਕੇ 14-15 ਸਾਲਾ ਦਲਾਈ ਲਾਮੇ ਨੂੰ ਚਾਈਨਾ ਤੋਂ ਸਮਗਲ ਜਿਹੜਾ ਤਿੱਬਤ ਤੋਂ ਸਮਗਲ ਕਰਕੇ ਜਿਹੜਾ ਉਹ ਭਾਰਤ ਦੇ ਵਿੱਚ ਪਹੁੰਚਾਇਆ ਸੀ। ਇਹ ਹੁਣ ਨੋਨ ਹੈ, ਡੀਕਲਾਸੀਫਾਈਡ ਡਾਕੂਮੈਂਟਸ ਦੇ ਵਿੱਚ ਹੈ। ਸੋ ਉਹ ਫੋਰਸ ਜਿਹਨੂੰ ਫਿਰ ਬਾਅਦ ਦੇ ਵਿੱਚ ਵੀ ਉਹਦੇ 'ਚ ਬਹੁਤ ਸਾਰੇ ਤਿੱਬਤਨ ਜਿਹੜੇ ਨੇ ਉਹ ਰਿਕਰੂਟ ਕੀਤੇ ਗਏ ਸੀ, ਉਸ ਨੂੰ CIA ਦੀ ਫੰਡਿੰਗ ਰਹੀ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ ਕਮਾਂਡੋਜ਼ ਜਿਨ੍ਹਾਂ ਦਾ ਇੱਕ ਵੱਡਾ ਹਿੱਸਾ ਮਾਰਿਆ ਵੀ ਗਿਆ, ਉਹ ਉਸ ਫੋਰਸ 'ਚੋਂ ਜਿਹੜੇ ਨੇ ਉਹਨਾਂ ਨੇ ਡਰਾ ਕਰਕੇ ਚਕਰਾਤਾ ਔਰ ਉੱਤਰਾਖੰਡ ਔਰ ਦੂਸਰੇ ਥਾਵਾਂ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਨਾਂ ਨੂੰ ਟ੍ਰੇਨਡ ਕੀਤਾ ਗਿਆ। ਫਿਰ ਅਸੀਂ ਡਿਸਕਸ ਕੀਤਾ ਕਿ ਕਿਵੇਂ ਫੌਜ ਦੇ ਤਿੰਨੋਂ ਹੀ ਹਿੱਸੇ, ਨੇਵਲ ਡਾਈਵਰਸ ਵੀ ਔਰ ਏਅਰ ਫੋਰਸ ਵੀ, ਉਸ ਦਾ ਇਸਤੇਮਾਲ ਕੀਤਾ ਗਿਆ। ਔਰ ਇਸ ਦੇ ਨਾਲ ਨਾਲ ਇਸ ਦਾ ਮਿੰਟ ਬਾਈ ਮਿੰਟ ਅਕਾਊਂਟ ਅਵੇਲੇਬਲ ਹੈ ਕਿ ਫੌਜ ਨੇ ਕਿਵੇਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ। ਉਸ ਤੋਂ ਪਹਿਲਾਂ ਜੇ ਅਸੀਂ ਕੰਸਪੀਰੇਸੀ ਦੇਖੀਏ ਇੰਦਰਾ ਗਾਂਧੀ ਦੀ, ਕਿ ਜ਼ੈਲ ਸਿੰਘ ਨੂੰ ਹੋਮ ਮਿਨਿਸਟਰ ਤੋਂ ਪ੍ਰੈਜ਼ੀਡੈਂਟ ਬਣਾਉਣ ਵੇਲੇ ਵੀ ਇਹ ਗੱਲ ਕਲੀਅਰ ਸੀ ਕਿ ਪ੍ਰੈਜ਼ੀਡੈਂਟ ਉੱਪਰ ਬੈਠਾ ਹੈ। ਜਿਹੜਾ ਜਨਰਲ ਵੈਦਿਆ ਉਹਨੂੰ ਬਾਕੀ ਜਿਹੜਾ ਇੱਕ ਸੀਨੀਅਰ ਜਨਰਲ ਸੀ, ਜਨਰਲ ਸਿਨਹਾ, ਜਿਹੜਾ ਕਿ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸੀ, ਉਹਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਬਣਾਇਆ ਗਿਆ ਸੀ, ਕਿਉਂਕਿ ਸਿਨਹਾ ਨੇ ਇੰਦਰਾ ਗਾਂਧੀ ਨੂੰ ਨਾ ਕਰ ਦਿੱਤੀ ਸੀ ਕਿ ਵੀ ਮੈਂ ਆਪਣੀ ਫੌਜ ਨੂੰ ਇਸ ਕੰਮ ਦੇ ਵਿੱਚ ਨਹੀਂ ਲਾ ਸਕਦਾ। ਔਰ ਉਹਨੇ ਇਹ ਵੀ ਕਿਹਾ ਸੀ ਕਿ 90,000 ਸਿੱਖ ਫੌਜੀ ਨੇ ਫੌਜ ਦੇ ਵਿੱਚ, ਉਹਨਾਂ ਦਾ ਮੋਰਾਲ ਕਿੱਥੇ ਜਾਏਗਾ ਔਰ ਕਿੰਨੇ ਕੁ ਲਾਇਲ ਰਹਿਣਗੇ ਫਿਊਚਰ। ਔਰ ਇੰਦਰਾ ਗਾਂਧੀ ਬ੍ਰਾਹਮਣਵਾਦ ਦੀ ਉਹ ਧੀ ਇੰਨੀ ਕੁ ਬਜ਼ਿੱਦ ਸੀ ਕਿ ਉਹਨੇ ਉਸ ਵੈਸਟਰਨ ਕਮਾਂਡ ਦੇ ਜਨਰਲ ਸਿਨਹਾ ਨੂੰ ਪਾਸੇ ਕਰਕੇ ਵੈਦਿਆ ਜਿਹੜਾ ਜੂਨੀਅਰ ਸੀ ਉਹਨੂੰ ਲਿਆਂਦਾ, ਕਿਉਂਕਿ ਉਹ ਰੈਡੀ ਸੀ ਇਸ ਗੱਲ ਨੂੰ ਕਰਨ ਦੇ ਲਈ। ਸੋ ਇਸ ਲੈਵਲ ਤੱਕ ਉਹਨਾਂ ਨੇ ਜਾ ਕੇ, ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਮੈਕਸਿਮਮ ਸ਼ੂਟ ਕਰਨ ਦੇ ਲਈ
ਦਿਨ ਵੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਚੁਣਿਆ, ਜਿਸ ਦਿਨ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਗੁਰਦੁਆਰਿਆਂ ਦੇ ਵਿੱਚ ਹੁੰਦੇ ਨੇ। ਔਰ ਇਕੱਲਾ ਇਹੀ ਨਹੀਂ ਕਿ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ। ਔਰ ਫੌਜ ਨੇ ਅੰਦਰ ਬੀਬੀਆਂ ਨਾਲ, ਬੱਚਿਆਂ ਨਾਲ ਕੀ ਵਿਹਾਰ ਕੀਤਾ, ਪੁਆਇੰਟ ਬਲੈਂਕ ਰੇਂਜ ਤੇ ਕਿਵੇਂ ਉਹਨਾਂ ਨੂੰ ਮਾਰਿਆ ਗਿਆ, ਕਿਵੇਂ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹ ਵਾਇਲੇਟ ਕੀਤੀ ਗਈ, ਜਿਹੜਾ ਹੈ ਉਹਨਾਂ ਦੇ ਨਾਲ ਕੀ ਵਾਪਰਿਆ ਮੈਂ ਬਿਆਨ ਕਰ ਨਹੀਂ ਸਕਦਾ। ਇਸ ਤੇ ਬਹੁਤ ਸਾਰੇ ਜਿਹੜੇ ਨੇ ਆਈ ਵਿਟਨੈਸ ਜਾਂ ਬਾਅਦ ਦੇ ਵਿੱਚ ਜਿਹੜਾ ਨੇ ਐਫੀਡੇਵਿਟ ਦਿੱਤੇ ਆਪਰੇਸ਼ਨ ਇਨ ਪੰਜਾਬ ਰਿਪੋਰਟ ਦੇ ਵਿੱਚ, ਉਸ ਤੋਂ ਕਾਫੀ ਕੁਝ ਸਾਹਮਣੇ ਆਇਆ ਕਿ ਕਿਵੇਂ ਉਹਨਾਂ ਨੇ ਸਾਡੇ ਫੇਥ ਦਾ ਔਰ ਸਾਡੇ ਈਮਾਨ ਦਾ ਔਰ ਸਾਨੂੰ ਕਿਵੇਂ ਕਿਸ ਹੱਦ ਤੱਕ ਜ਼ਲੀਲ ਕੀਤਾ। ਔਰ ਇਹ ਸਾਰਾ ਇਹਦੇ ਬਾਵਜੂਦ ਕਿ ਜੇ ਫੌਜ ਦੀ ਕਾਰਗੁਜ਼ਾਰੀ ਦੇਖਣੀ ਹੋਏ ਕਿ ਟੈਂਕਾਂ ਤੋਪਾਂ ਨਾਲ ਲੈਸ ਉਹ ਫੌਜ 72 ਘੰਟੇ ਦਰਬਾਰ ਸਾਹਿਬ ਦੇ ਨੇੜੇ ਨਹੀਂ ਲੱਗ ਸਕੀ। ਔਰ ਫਾਈਨਲੀ ਜੋ ਉਹਨਾਂ ਨੇ 5 ਤੇ 6 ਜੂਨ ਦੀ ਰਾਤ ਨੂੰ ਕੀਤਾ ਟੈਂਕਾਂ ਤੋਪਾਂ ਨਾਲ, ਉਹ ਇੱਕ ਇਤਿਹਾਸ ਦਾ ਹਿੱਸਾ ਹੈ। ਹੁਣ ਇਹ ਤਾਂ ਇੱਕ ਆਸਪੈਕਟ ਜਿੱਥੇ ਫੌਜ ਨੇ ਸਾਰੀਆਂ ਐਥਿਕਸ ਨੂੰ ਜਿਹਦੇ ਤੇ ਫੌਜ ਖਲੋਤੀ ਹੁੰਦੀ ਹੈ, ਜਿਹਦੀ ਸਹੁੰ ਚੁੱਕਦੇ ਨੇ, ਉਹਨੂੰ ਵਾਇਲੇਟ ਕਰਕੇ ਆਪਣੇ ਮੁਲਕ ਦੇ ਸ਼ਹਿਰੀਆਂ ਨਾਲ ਉਹ ਵਿਹਾਰ ਕੀਤਾ ਜੋ ਦੁਸ਼ਮਣ ਦੇ ਪ੍ਰਿਜ਼ਨਰਸ ਆਫ ਵਾਰ ਨਾਲ ਵੀ ਨਹੀਂ ਕੀਤਾ ਜਾਂਦਾ। ਜਦੋਂ ਜੰਗਾਂ ਹੁੰਦੀਆਂ ਨੇ, ਇੱਕ ਫੌਜ ਦੂਸਰੇ ਦੇ ਜੰਗੀ ਕੈਦੀ ਲੈਂਦੀ ਹੈ। ਜਨੀਵਾ ਪ੍ਰੋਟੋਕੋਲ ਨੇ ਕਿ ਤੁਸੀਂ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਹੈ, ਉਹਨਾਂ ਨੂੰ ਕੀ ਦੇਣਾ ਹੈ, ਉਹਨਾਂ ਨੂੰ ਕਿਵੇਂ ਤੁਸੀਂ ਰੱਖਣਾ ਹੈ। ਪਰ ਇੱਥੇ ਤਾਂ ਉਹਨਾਂ ਨੇ ਅੱਬਲ ਤਾਂ ਉਹਨਾਂ ਨੇ ਬਹੁਤ ਘੱਟ ਜਿਹੜੇ ਨੇ ਉਹ ਅਰੈਸਟ ਲਈ ਮਾਰ ਹੀ ਦਿੱਤੇ, ਜਿਹੜੇ ਫੜੇ ਕਿ ਜਿਹੜਾ ਸਾਹਮਣੇ ਆਂਦਾ ਗਿਆ, ਜਿਹਨਾਂ ਨੂੰ ਫੜ ਲਿਆ ਉਹਨਾਂ ਦੀਆਂ ਵੀ ਪੱਗਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਬੰਨ ਕੇ ਮਾਰ ਦਿੱਤੇ ਉੱਚੇ। ਪਰ ਜਿਹੜੇ ਉਹਨਾਂ ਨੇ ਥੋੜ੍ਹੇ ਬਹੁਤ ਪ੍ਰਿਜ਼ਨਰ ਲਏ, ਜਿਨ੍ਹਾਂ ਨੂੰ 4-5 ਸਾਲ ਜੋਧਪੁਰ ਵੀ ਰੱਖਿਆ, ਉਹਨਾਂ ਦੇ ਨਾਲ ਕੀ ਸਲੂਕ ਕੀਤਾ, ਕਿਵੇਂ ਬਹੁਤ ਸਾਰਿਆਂ ਨੂੰ ਆਪਣਾ ਹੀ ਪਿਸ਼ਾਬ ਪੀਣ ਤੇ ਮਜਬੂਰ ਕੀਤਾ ਗਿਆ। ਗਰਮੀ ਦਾ ਮਹੀਨਾ, ਪਾਣੀ ਨਹੀਂ ਹੈ, ਕਿਵੇਂ ਬੱਚੇ ਵਿਲਕ ਕੇ ਮਰੇ, ਕਿਵੇਂ ਉਹਨਾਂ ਨੂੰ ਜਿਹੜਾ ਹੈ ਉਹ ਜਲਾਲਤ ਕਿਸ ਹੱਦ ਤੱਕ ਉਹਨਾਂ ਦੀ ਸੀ। ਸੋ ਇਹ ਤਾਂ ਉਸ ਫੌਜ ਦਾ ਕੰਡਕਟ ਜਿਹੜਾ ਹੈ ਉਹ ਉਸਨੇ ਆਪਣੇ ਆਪ 'ਚ ਦੱਸ ਦਿੱਤਾ ਹੈ ਕਿ ਕੋਵਾਰਡਿਸ ਕੀ ਹੁੰਦੀ ਹੈ। ਜਦੋਂ ਅਸੀਂ ਕਿਸੇ ਨੂੰ ਜਿਹੜਾ ਕੋਵਰਡ ਜਾਂ ਡਰਪੋਕ ਹੀ ਨਹੀਂ ਹੁੰਦਾ, ਜਿਹੜਾ ਕਿਸੇ ਦੀ ਅੱਖ ਚੱਖ ਪਾ ਕੇ ਗੱਲ ਨਾ ਕਰੇ, ਇਸ ਕਿਸਮ ਦੀਆਂ ਜ਼ਲੀਲ ਹਰਕਤਾਂ ਜਿਹੜੀਆਂ ਨੇ ਉਹ ਕੋਵਰਡ ਹੀ ਕਰਦੇ। ਬਿਲਕੁਲ ਜਿਹੜੇ ਸ਼ਿਵਲਰਸ ਲੋਕ ਨੇ, ਜਿਨ੍ਹਾਂ ਦੇ ਅੰਦਰ ਬਹਾਦਰੀ ਹੈ, ਉਹ ਉਹਨਾਂ ਨੂੰ ਪਤਾ ਹੈ। ਹੁਣ ਜੇ ਉਹ ਸਿਕੰਦਰ ਪੋਰਸ ਦਾ ਡਾਇਲੋਗ ਹੀ ਹੁੰਦਾ ਹੈ, ਉਹਦਾ ਕੈਦੀ ਹੈ, ਜੰਗੀ ਕੈਦੀ, ਉਹਨੂੰ ਪੁੱਛਦਾ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ, ਉਹ ਕਹਿੰਦਾ ਜੋ ਇੱਕ ਬਹਾਦਰ ਆਦਮੀ ਬਹਾਦਰ ਨਾਲ ਕਰਦਾ। ਹੁਣ ਉਹਦਾ ਵੀ ਇੱਕ ਮਿਆਰ ਹੈ ਤੇ ਸਿਕੰਦਰ 36 ਗੁਨਾਹ ਉਹਨੇ 3600 ਕੀਤੇ ਹੋਣਗੇ, ਉਹਨੇ ਵੀ ਉਸ ਨੂੰ ਇਹੀ ਨਹੀਂ ਕਿ ਭਾਈ ਉਸ ਨੂੰ ਉਹਨੇ ਆਜ਼ਾਦ ਕੀਤਾ, ਉਹਦਾ ਰਾਜ ਵੀ ਉਹਨੂੰ ਵਾਪਸ। ਇਹ ਹੈ ਜੇ ਤੁਸੀਂ ਜਿਨ੍ਹਾਂ ਨੇ ਦੁਨੀਆ 'ਚ ਇਤਿਹਾਸ ਬਣਾਇਆ, ਔਰ ਇਹ 1000 ਸਾਲ ਜੁੱਤੀਆਂ ਖਾਣ ਵਾਲੇ ਹਰ ਇੱਕ ਦੀਆਂ ਜਿਹੜਾ ਦਿੱਲੀ ਈਸ਼ਵਰੋ ਕਹਿਣ ਵਾਲੇ ਸੀ, ਇਹਨਾਂ ਨੇ ਆਪਣੀ ਉਹ ਇੱਕ ਬਹਾਦਰ ਕੌਮ ਜਿਹਨੇ ਉਸ ਧਰਤੀ ਦੇ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਇਹ ਰਾਜ ਸ਼ਕਤੀ ਦੇ ਮਾਲਕ ਬਣੇ। ਇਹਨਾਂ ਨੇ ਇਸ ਬਾਰੇ ਤਾਂ ਹੁਣ ਬਹੁਤ ਕੁਝ ਅਵੇਲੇਬਲ ਹੈ। ਦੂਸਰਾ ਪੱਖ ਜਿਹੜਾ ਅਸੀਂ ਜਦੋਂ ਗੈਲੈਂਟ ਵਾਰੀਅਰਸ, ਗੈਲੈਂਟ ਡਿਫੈਂਡਰਸ, ਹੁਣ ਇਹ ਜਿਹੜਾ ਲਫ਼ਜ਼ ਹੈ, ਮੈਂ ਮਿਸਟਰ AR ਦਰਸ਼ੀ ਜਿਹੜੇ ਕਿ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਆਫਿਸਰ ਸਨ, ਬਿਊਰੋਕਰੈਟ ਸਨ, ਉਹਨਾਂ ਨੇ ਕਿਤਾਬ ਲਿਖੀ ਜਿਹੜੀ ਕਾਫੀ ਪਪੂਲਰ ਹੋਈ, ਪੰਜਾਬੀ 'ਚ ਵੀ ਉਹਦਾ ਟਰਾਂਸਲੇਟ ਹੋਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਗੈਲੈਂਟ ਡਿਫੈਂਡਰ। ਹੁਣ ਜਦੋਂ ਅਸੀਂ ਗੈਲੈਂਟ ਇਕੱਲੀ ਇੱਕ ਬਹਾਦਰੀ ਜਾਂ ਸਿਦਕ ਜਾਂ ਸਿਰੜ ਦਾ ਨਾਂ ਹੀ ਨਹੀਂ ਹੈ, ਜਿਸ ਅੰਦਾਜ਼ ਦੇ ਵਿੱਚ ਦਰਬਾਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ 72 ਘੰਟੇ ਇਸ ਕਿਸਮ ਦੀ ਕੋਵਰਡ ਜ਼ਾਲਮ ਭਾਰਤ ਸਰਕਾਰ ਤੋਂ ਮਹਿਫੂਜ਼ ਰੱਖਿਆ ਜਿਨ੍ਹਾਂ ਯੋਧਿਆਂ ਨੇ, ਉਹਨਾਂ ਨੂੰ ਸਲੂਟ ਕਰਨਾ ਬਣਦਾ ਹੈ। ਕਿਉਂਕਿ ਉਹਨਾਂ ਨੇ ਸਾਡੇ ਇਤਿਹਾਸ ਦੇ ਵਿੱਚ ਅਸੀਂ ਚਮਕੌਰ ਦੀ ਗੜ੍ਹੀ ਜਾਂ ਅੰਗਰੇਜ਼ਾਂ ਦੇ ਵੇਲੇ 1896-7 'ਚ ਸਾਰਾ ਗੜ੍ਹੀ, ਜਿਸ ਨੂੰ ਦੁਨੀਆ ਦੀਆਂ ਜਿਹੜੀਆਂ ਨੇ ਉਹ ਐਪਿਕ ਬੈਟਲਸ ਦੇ ਵਿੱਚ ਮੰਨਿਆ ਜਾਂਦਾ। ਹਾਲਾਂ ਮੈਂ ਬਹੁਤ ਵਾਰ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰਦਾ ਕਿਉਂਕਿ ਉਹ ਫਿਰ ਵੀ ਇੱਕ ਬ੍ਰਿਟਿਸ਼ ਕਲੋਨੀਅਲਸ ਦੇ ਥੱਲੇ ਸੀ, ਲੇਕਿਨ ਚਮਕੌਰ ਦੀ ਗੜ੍ਹੀ
ਜਿਹਦੇ 'ਚ 10ਵੇਂ ਪਾਤਸ਼ਾਹ ਨੇ ਜਦੋਂ ਅਸੀਂ ਸਿੱਖ ਦੀ ਸਪਿਰਿਟ ਦੀ ਗੱਲ ਕਰਦੇ ਹਾਂ ਕਿ ਚਿੜੀਆਂ ਸੇ मैं बाज तोड़ाऊं 1.25 लाख से एक लड़ाऊं तब है गोबिंद सिंह नाम कहाऊं। ਹੁਣ ਚਿੜੀਆਂ ਨੇ ਬਾਜ਼ਾਂ ਨੂੰ ਤੋੜ ਦੇਣਾ, ਉਹਨਾਂ ਦੇ ਨਾਲ ਘੁਲ ਜਾਣਾ, ਤੇ 1.25 ਲੱਖ ਨਾਲ ਇੱਕ ਲੜਨ ਦੀ ਗੱਲ ਕਿ ਜਿੰਨਾ ਮਰਜ਼ੀ ਜ਼ਾਲਮ ਤਾਕਤਵਰ ਦੁਸ਼ਮਣ ਹੋਏ ਆਪਣੀ ਸਪਿਰਿਟ ਨੂੰ ਕਾਇਮ ਰੱਖਣਾ ਤੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜਨਾ, ਇਹ 1.25 ਲੱਖੀ ਸਪਿਰਿਟ ਹੈ। ਔਰ ਇਹ ਸਪਿਰਿਟ ਦਾ ਮੁਜ਼ਾਹਰਾ ਇਤਿਹਾਸਕ ਪੱਖ ਤੋਂ ਅਸੀਂ ਚਮਕੌਰ ਦੀ ਗੜ੍ਹੀ, ਭੁੱਖੇ ਭਾਣੇ 40 ਸਿੱਖ ਔਰ 10 ਲੱਖ ਦਾ ਘੇਰਾ, ਔਰ ਉਹਦੇ 'ਚ ਕਿਵੇਂ ਕੱਲਾ ਕੱਲਾ ਸਿੰਘ ਜੂਝਦਾ ਅਖੀਰ ਤੱਕ, ਜਿਸ ਨੂੰ ਫਿਰ ਅੱਲਾ ਯਾਰ ਖਾਂ ਯੋਗੀ ਨੇ ਕਿਹਾ ਸੀ ਕਿ ਜੇ ਦੁਨੀਆ ਦੇ ਵਿੱਚ ਕੋਈ ਤੀਰਥ ਦੇਖਣਾ ਹੈ, ਪਿਲਗ੍ਰਿਮ ਸੈਂਟਰ ਦੇਖਣਾ ਹੈ, ਤੇ ਫਿਰ ਆਓ ਚਮਕੌਰ ਦੀ ਗੜ੍ਹੀ ਦੇਖੋ। ਇਹ ਇੱਥੇ ਕਿਵੇਂ ਪਿਤਾ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਵਾਇਆ ਔਰ ਇਹ ਦੱਸਿਆ ਕਿ ਕਿਹਨੂੰ ਬਹਾਦਰੀ ਕਹਿੰਦੇ ਨੇ। ਸੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਨਾਲ ਕਿੰਨੇ ਸਾਥੀ ਉਹਨਾਂ ਦੇ ਸਿੰਘ ਸਨ, 3 ਦਰਜਨ ਸੀ, 4 ਦਰਜਨ ਸੀ, ਪਰ ਹੈਂਡਫੁਲ, 100 ਤੋਂ ਜ਼ਿਆਦਾ, 50 ਤੋਂ ਤੁਸੀਂ 50+ ਜਿਹੜਾ ਉਹਨੂੰ ਲਿਬਰਲੀ ਕਹਿ ਸਕਦੇ ਹੋ, ਕਲੋਜ਼ ਟੂ 50 ਕੰਜ਼ਰਵੇਟਿਵਲੀ ਕਹਿ ਸਕਦੇ ਹੋ। ਕੁਸ਼ਕ ਦੇ ਨਾਂ ਦਲ ਖਾਲਸਾ ਨੇ ਉਦਮ ਕਰਕੇ ਜੂਨ 84 ਸ਼ਹੀਦ ਹੋਣ ਵਾਲਿਆਂ ਦੀ ਡਾਇਰੀ ਛਾਪੀ ਆ ਉਹਨਾਂ ਸ਼ਹੀਦਾਂ ਦੀ, ਪਰ ਕੁਛ ਆਪਣੇ ਲੈਵਲ ਦੇ ਉੱਤੇ ਵੀ ਜਿਹੜੇ ਅੱਡ-ਅੱਡ ਤਰੀਕੇ ਨਾਲ ਹਾਲਾਂਕਿ ਕਮਾਂਡ ਜਨਰਲ ਸੁਬੇਗ ਸਿੰਘ ਦੀ ਹੈ, ਪਰ ਕਿਵੇਂ ਉਹਨਾਂ ਨੇ ਨਾ ਸਿਰਫ ਲੋਹੇ ਦੇ ਚਣੇ ਚੁਬਾਏ, ਇੱਕ ਉਹ ਇਤਿਹਾਸ ਸਿਰਜਿਆ। ਹਰ ਜੰਗ ਦਾ ਪੋਸਟਮਾਰਟਮ ਕੀਤਾ ਜਾਂਦਾ, ਉਸ ਦੀ ਰਿਪੋਰਟ ਆਉਂਦੀ ਹੈ। ਹੁਣ ਤੁਸੀਂ ਦੇਖੋਗੇ ਕਿ ਹਾਲਾਂਕਿ ਇਹ ਸਾਨੂੰ ਅੰਦਰੂਨੀ ਸੋਰਸਿਸ ਤੋਂ ਪਤਾ ਲੱਗਾ ਹੈ ਕਿ ਵੀ ਜਿਹੜੇ ਹੁਣ ਇਹ ਖਾਸ ਆਪਣੇ ਕਮਾਂਡੋ ਟ੍ਰੇਨਡ ਕਰਦੇ ਨੇ, ਉਹਦੇ 'ਚੋਂ ਅੱਗੋਂ ਐਲੀਟ ਕਮਾਂਡੋ ਕੱਢੇ ਨੇ, ਉਹਦੇ 'ਚ ਉਹਨਾਂ ਦੇ ਜਿਹੜਾ ਟ੍ਰੇਨਿੰਗ ਸੈਂਟਰ ਹੈ ਉਹਦੇ 'ਚ ਪੂਰਾ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਔਰ ਉਸ ਦਾ ਨਕਸ਼ਾ ਲਟਕ ਰਿਹਾ, ਔਰ ਉਹਦੇ 'ਚ ਉਹਨਾਂ ਨੂੰ ਇਹ ਵੀ ਦੱਸਦੇ ਨੇ ਕਿ ਭਾਈ ਜੇ ਇੱਦਾਂ ਦੇ ਹਾਲਾਤ ਹੋਣ, ਇਹ ਹੋਏ ਤਾਂ ਕੀ ਕਰਨਾ, ਕਿਉਂਕਿ ਜਿੰਨੀਆਂ ਜ਼ਿਆਦਾ ਕੈਜੂਐਲਟੀਜ਼ ਫੌਜ ਦੀਆਂ ਹੋਈਆਂ, ਉਹ ਇਨ ਥਾਊਜ਼ੈਂਡਸ ਵੀ ਉਹਨੂੰ ਕੋਟ ਕੀਤਾ ਜਾਂਦਾ, ਬਟ ਸਰਟਨਲੀ ਕਲੋਜ਼ ਟੂ 1000, 700 ਤਾਂ ਰਾਜੀਵ ਗਾਂਧੀ ਨੇ ਖੁਦ ਇਹ ਮੰਨਿਆ ਸੀ। ਔਰ ਅੱਗੋਂ ਵੂੰਡਡ ਕਿੰਨੇ ਨੇ, ਕਿੰਨਿਆਂ ਦੀਆਂ ਐਂਪੂਟੇਸ਼ਨਸ ਹੋਈਆਂ, ਲੱਤਾਂ ਕਿੰਨਿਆਂ ਦੀਆਂ ਜਿਹੜੀਆਂ ਨੇ ਉਹ ਬਦਲੀਆਂ ਗਈਆਂ। ਹੁਣ ਇਹ ਆਪਣੇ ਆਪ ਦੇ ਵਿੱਚ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ ਅੰਦਰ ਜਿਨ੍ਹਾਂ ਨੇ ਇਹ ਗੱਲ ਸੰਤ ਪਿੰਡਾਂ ਵਾਲਿਆਂ ਦੇ ਸੈਰਮਨਸ ਦੇ ਵਿੱਚ ਉਹਨਾਂ ਦੇ ਜਿਹੜੇ ਮੁਖਾਰਬਿਨ ਤੋਂ ਬਚਨ ਸਨ, ਉਹਨਾਂ 'ਚ ਲਗਾਤਾਰਤਾ ਨਾਲ ਸੀ ਕਿ ਭਾਈ ਆ ਲੈਣ ਦਿਓ, ਫਿਰ ਇਹਨਾਂ ਨੂੰ ਅਸੀਂ ਦੱਸਾਂਗੇ ਕਿ ਕਿਹੜੇ ਭਾਵ ਵਿਕਦੀ ਹੈ। ਉਹ ਬੜੀ ਠੇਠ ਮਲਵਈ ਈਡੀਅਮ ਉਹਨਾਂ ਦਾ ਇਸਤੇਮਾਲ ਕਰਦੇ ਸੀ ਉਹ, ਲੇਕਿਨ ਇੱਕ ਗੱਲ ਬੜੀ ਕਲੀਅਰ ਸੀ ਕਿ ਭਾਈ ਕਿਵੇਂ ਉਹਨਾਂ ਨੇ ਪੁਰਾਤਨ ਇਤਿਹਾਸ ਨੂੰ ਦੁਹਰਾਉਣਾ। ਇਸ ਦੇ ਲਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹੜੇ ਆਪਣੇ 30 ਸਾਥੀ ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜਾਂ ਦੇ ਨਾਲ ਭਿੜੇ, ਉਹ ਵੀ ਰੋਲ ਮਾਡਲ ਦੇ ਤੌਰ 'ਤੇ ਸਾਹਮਣੇ ਸਨ। ਸ਼ਹੀਦ ਬਾਬਾ ਦੀਪ ਸਿੰਘ ਜਿਹੜੇ ਦਮਦਮਾ ਸਾਹਿਬ ਤੋਂ ਆਏ ਔਰ ਕਿਵੇਂ ਸੀਸ ਤਲੀ 'ਤੇ ਧਰ ਕੇ ਲੜੇ, ਔਰ ਉਸੇ ਹੀ ਟਕਸਾਲ ਨਾਲ ਸੰਬੰਧਿਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ, ਕਿਉਂਕਿ ਕੋਈ ਵੀ ਮੂਵਮੈਂਟ ਬਿਨਾਂ ਜਥੇਬੰਦੀ ਤੋਂ ਕਿਸੇ ਕੰਢੇ ਨਹੀਂ ਲੱਗਦੀ। ਸਿੱਖ ਸਟੂਡੈਂਟ ਫੈਡਰੇਸ਼ਨ ਜਿਹਨੂੰ ਬੇਸ਼ੱਕ 1940 ਦੇ ਵਿੱਚ ਜਿਸ ਦੀ ਨੀਂਹ ਰੱਖੀ ਗਈ, ਪਰ ਅਕਾਲੀ ਦਲ ਦੇ ਬਣਦੇ ਆ ਔਰ ਖ਼ਾਸ ਤੌਰ 'ਤੇ ਬਾਦਲ ਦਲ ਤੱਕ ਪਹੁੰਚਦੇ ਆ, ਇਹਨਾਂ ਨੇ ਉਹਨੂੰ ਬਿਲਕੁਲ ਬੇਅਰਥ ਕਰ ਦਿੱਤਾ, ਕਿਉਂਕਿ ਇਹ ਤਾਂ RSS ਦੀ ਐਕਸਟੈਂਸ਼ਨ ਵਾਂਗ ਹੀ ਬਿਹੇਵ ਕਰ ਰਹੇ ਸੀ। ਪਰ ਸੰਤ ਪਿੰਡਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਹੋਰਾਂ ਨੂੰ ਜਦੋਂ ਫੈਡਰੇਸ਼ਨ ਦਾ ਨੌਜਵਾਨਾਂ ਵੱਲੋਂ ਪ੍ਰਧਾਨ ਬਣਾਇਆ ਜਾਂਦਾ ਤੇ ਇਸ ਦੇ ਵਿੱਚ ਇੱਕ ਰੂਹ ਫੂਕੀ। ਜਦੋਂ ਅਸੀਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਹਾਂ, ਜਿੱਥੇ ਦਮਦਮੀ ਟਕਸਾਲ ਦਾ ਉਹ ਸਾਰਾ ਜਥਾ ਜਿਨ੍ਹਾਂ ਨੂੰ ਸੰਤ ਪਿੰਡਾਂ ਵਾਲਿਆਂ ਨੇ ਘੜਿਆ, ਜਿਨ੍ਹਾਂ ਦੀ ਤਰਬੀਅਤ ਕੀਤੀ, ਉਹ ਸ਼ਹੀਦ ਹੋਏ ਨੇ, ਉੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪ੍ਰੈਜ਼ੀਡੈਂਟ ਭਾਈ ਅਮਰੀਕ ਸਿੰਘ, ਉਹਨਾਂ ਦੇ ਸਾਥੀ, ਔਰ ਅਗਲੇ 10 ਸਾਲ ਜਿਹੜੀ ਮੂਵਮੈਂਟ ਦੀ ਸਪਿਨ ਸੀ ਉਸ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬਹੁਤ ਵੱਡਾ ਰੋਲ ਰਿਹਾ, ਔਰ ਉਹਨਾਂ ਦੇ ਉਹ ਨੌਜਵਾਨ ਜੁਝਾਰੂ ਜਥੇਬੰਦੀਆਂ ਦੇ ਵਿੱਚ ਵੀ ਆਏ ਔਰ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਔਰ ਜਨਰਲ ਸੁਬੇਗ ਸਿੰਘ, ਉਹਨਾਂ ਦਾ ਤਾਂ ਕੀ ਕਹਿਣਾ, ਉਹਨਾਂ ਨੇ ਤਾਂ ਇੱਕ ਵਾਰ ਫਿਰ ਇਹ ਦੱਸਿਆ
ਕਿ ਭਾਈ ਜਰਨੈਲ ਕਿਹਨੂੰ ਕਹਿੰਦੇ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਨਰਲ ਸੁਬੇਗ ਸਿੰਘ ਉਹਨਾਂ ਦਾ ਪਿੰਡ ਖਿਆਲਾ ਉਹ ਉਸ ਪਰਿਵਾਰ ਚੋਂ, ਉਸ ਖਾਨਦਾਨ ਚੋਂ ਨੇ ਜਿਨ੍ਹਾਂ ਚੋਂ ਭਾਈ ਮਤਾਬ ਸਿੰਘ ਮੀਰਾਂਕੋਟ ਹੋਏ ਨੇ। ਔਰ ਭਾਈ ਮਤਾਬ ਸਿੰਘ ਉਹੀ ਨੇ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਇਹ ਇੱਕ ਗੈਲੈਂਟ ਡਿਫੈਂਡਰਸ ਔਰ ਸਭ ਤੋਂ ਵੱਡੀ ਟ੍ਰਿਬਿਊਟ ਜਾਂ ਸਭ ਤੋਂ ਆਨਰੇਬਲ ਟ੍ਰਿਬਿਊਟ ਹੁੰਦੀ ਹੈ ਜੋ ਦੁਸ਼ਮਣ ਦਿੰਦਾ ਹੈ। ਔਰ ਉਹਨਾਂ ਦਾ ਜਿਵੇਂ ਅਸੀਂ ਕਿਹਾ ਵੀ ਇਹ ਹਕੂਮਤ ਦੀ ਸਾਜ਼ਿਸ਼ ਨੇ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾਇਆ, ਲੈਫਟੀਨੈਂਟ ਜਨਰਲ ਮੌਕੇ ਦੇ ਉੱਤੇ ਜਿਹਨੂੰ ਕਮਾਂਡ ਰਣਜੀਤ ਸਿੰਘ ਦਿਆਲ, ਇੱਕ ਟਰਬਨਡ ਸਿੱਖ, ਔਰ ਇਹ ਜਨਰਲ ਬਰਾੜ ਮੇਜਰ ਜਨਰਲ ਜਿਹੜਾ ਇੱਕ ਵਿਗੜੈਲ ਜਿਹੜਾ ਹੈ ਉਸ ਨੂੰ ਮੌਕੇ ਦੀ ਕਮਾਂਡ ਉਹਦੇ ਕੋਲ ਸੀ। ਔਰ ਇਹ ਉਹਦਾ ਡਾਇਰੈਕਟ ਟੀਵੀ ਦੇ ਉੱਤੇ ਇੰਟਰਵਿਊ ਉਸ ਪੀਰੀਅਡ ਜਦੋਂ ਕੰਬ ਵੀ ਰਿਹਾ, ਇੰਨੀਆਂ ਜ਼ਿਆਦਾ ਕੈਜੂਅਲਟੀਜ਼ ਫੌਜ ਦੀਆਂ ਹੁੰਦੀਆਂ ਨੇ, ਤੇ ਉਹ ਕਹਿ ਰਿਹਾ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਉਹਨਾਂ ਨੂੰ ਦੁਸ਼ਮਣ ਨੂੰ ਵੀ ਜਿਹੜਾ ਵਿਰੋਧੀ ਹੈ ਜੇ ਉਹਨੂੰ ਉਹਦਾ ਹੱਕ ਦੇਣਾ ਹੋਏ ਤੇ ਜਦੋਂ ਤੱਕ ਉਹਨਾਂ ਦੇ ਇੱਕ ਵੀ ਸਾਹ ਬਾਕੀ ਸੀ ਔਰ ਉਹਨਾਂ ਕੋਲ ਇੱਕ ਵੀ ਗੋਲੀ ਬਾਕੀ ਸੀ ਉਹ ਜੂਝੇ। ਸੋ ਇਹ ਅਸਲ ਦੇ ਵਿੱਚ ਮੈਂ ਸਮਝਦਾ ਕਿ ਇਹ ਸਾਡਾ ਪ੍ਰਾਈਡ ਹੈ। ਇੱਕ ਪਾਸੇ ਘੱਲੂਘਾਰਾ 84 ਦੁਸ਼ਮਣ ਦੇ ਜ਼ੁਲਮਾਂ ਦੀ ਕਹਾਣੀ ਹੈ, ਔਰ ਇਹ ਜਿਹੜੇ ਸਾਡੇ ਨਾਇਕ 20ਵੀਂ ਸਦੀ ਦੇ ਇਸ 80ਵਿਆਂ ਦੇ ਦਹਾਕੇ ਦੇ ਵਿੱਚ ਉੱਭਰੇ, ਉਹਨਾਂ ਨੇ ਫਿਰ ਅੱਜ ਮੈਂ ਪਿਛਲੇ ਦਿਨਾਂ ਹੀ ਦੇਖ ਰਿਹਾ ਸੀ ਕਿ ਰਾਜਸਥਾਨ ਦਾ ਪਿੰਡ ਭਗਤ ਧੰਨਾ ਜੀ ਦਾ ਪਿੰਡ, ਔਰ ਉੱਥੇ ਕੋਈ ਇੰਟਰਵਿਊ ਕਰ ਰਿਹਾ ਤੇ ਇੱਕ ਛੋਟਾ ਜਿਹਾ ਹਿੰਦੂ ਬੱਚਾ ਉਹ ਸਕੂਟਰੀ ਦੇ ਉੱਤੇ ਲੰਘ ਰਿਹਾ ਤਾਂ ਉਹਨੂੰ ਰੋਕਦਾ ਹੈ ਤੇ ਉਹਨੂੰ ਪੁੱਛਦਾ ਹੈ ਕਿ ਵੀ ਇਹ ਤੂੰ ਕਿੱਥੇ? ਕਹਿੰਦੇ ਮੈਂ ਇੱਥੇ ਇੱਥੇ ਹੀ ਪੜ੍ਹਿਆ। ਤਾਂ ਕਹਿੰਦਾ ਇਹਨੂੰ ਪੰਜਾਬੀ ਆਉਂਦੀ ਹੈ? ਹਾਂ। ਔਰ ਫਿਰ ਜਿਹੜਾ ਇੰਟਰਵਿਊਅਰ ਹੈ ਉਹ ਦੇਖਦਾ ਹੈ ਸਕੂਟਰੀ ਦੇ ਅੱਗੇ ਭਿੰਡਰਾਣਿਆਂ ਦੀ ਫੋਟੋ ਲੱਗੀ ਹੋਈ ਹੈ। ਉਹਨੂੰ ਕਹਿੰਦਾ ਵੀ ਇਹ ਤਾਂ ਹਾਂ, ਕਹਿੰਦੇ ਸਾਡੇ ਵੀ ਹੀਰੋ ਹੈ, ਬਹੁਤ ਬਹਾਦਰ ਆਦਮੀ ਸੀ, ਬਹੁਤ ਬਹਾਦਰ। ਸੋ ਮਤਲਬ ਇਹ ਹੁੰਦਾ ਜਿਹੜੇ ਆਈਕਨ ਹੁੰਦੇ ਨੇ ਉਹ ਇਹੀ ਹੁੰਦੇ ਨੇ ਕਿ ਉਹਨਾਂ ਨੂੰ ਹਕੂਮਤਾਂ ਜੇ ਉਹਨਾਂ ਨੇ ਟਿੱਲ ਲਾਇਆ ਦਹਿਸ਼ਤਗਰਦ ਬਣਾਉਣ 'ਚ, ਪਤਾ ਨਹੀਂ ਕੀ ਉਹਨਾਂ ਦੇ ਨਾਲ ਲਫ਼ਜ਼ ਜੋੜੇ ਗਏ, ਮੈਂ ਉਹ ਦੁਹਰਾ ਨਹੀਂ ਸਕਦਾ। ਲੇਕਿਨ ਜਿਹੜੀ ਟਰੂਥ ਸੀ ਉਹ ਕੁਛ ਸਾਲਾਂ ਬਾਅਦ, ਜਦੋਂ 8-10 ਸਾਲ ਬਾਅਦ ਇੰਡੀਅਨ ਐਕਸਪ੍ਰੈਸ ਦਾ ਇੱਕ ਰਿਪੋਰਟਰ ਕਵਰ ਕਰਨ ਜਾਂਦਾ ਹੈ ਕਿ ਦੇਖਣ ਲਈ ਕਿ ਜੀ ਹੁਣ ਕੀ ਆ, ਔਰ ਉਹ ਦੇਖਦਾ ਹੈ ਕਿ ਵੀ ਪਰਿਕਰਮਾ ਤੋਂ ਨਿਕਲਦਾ ਹੈ ਬਾਹਰ ਘੰਟਾ ਘਰ ਵੱਲ ਜਿਹੜੀਆਂ ਦੁਕਾਨਾਂ ਹੁਣ ਤਾਂ ਉੱਥੇ ਟੋਲ ਪਲਾਜ਼ਾ ਕੁਛ ਹੋਰ ਬਣਾ ਦਿੱਤਾ ਸ਼ਾਇਦ, ਔਰ ਉਹ ਜਾਂਦਾ ਹੈ ਵੀ ਤਸਵੀਰਾਂ ਉਹਨੇ ਦੇਖਿਆ ਜੀ ਭਿੰਡਰਾਣਿਆਂ ਦੀ ਵੀ ਤਸਵੀਰ ਹੈ, ਲੌਂਗੋਵਾਲ ਦੀ ਵੀ ਪਈ ਹੈ ਔਰ ਦੂਜਾ, ਤੇ ਉਹ ਉਹਨੂੰ ਪੁੱਛਦਾ ਹੈ ਦੁਕਾਨਦਾਰ ਨੂੰ ਕਿ ਬਈ ਇਹ ਕਿੰਨੀਆਂ ਕੁ ਰੋਜ਼ ਦੀਆਂ ਵਿਕ ਜਾਂਦੀਆਂ ਨੇ ਭਿੰਡਰਾਂਵਾਲੇ ਦੀ ਤਸਵੀਰ। ਉਹ ਕਹਿੰਦਾ ਜੀ ਜਿੰਨੀਆਂ ਅਸੀਂ ਬਣਾ ਸਕਦੇ ਹਾਂ, ਲੋਕ ਗਾਹਕ ਵਾਪਸ ਮੁੜ ਜਾਂਦੇ ਨੇ, ਅਸੀਂ ਜਿੰਨੀਆਂ ਕੁ ਸਾਡੇ ਕੋਲ ਆਉਂਦੀਆਂ। ਉਹ ਕਹਿੰਦਾ ਅੱਛਾ, ਉੱਥੇ ਲੌਂਗੋਵਾਲ ਦੀ ਉਹ ਦੇਖ ਕੇ ਕਹਿੰਦਾ, ਉਹ ਕਹਿੰਦਾ ਜੀ ਇਹ ਜਿਹੜੀ ਇੱਕ ਬਾਹਰ ਰੱਖੀ ਹੈ ਇੱਥੇ ਹੀ ਪਈ ਹੈ। ਤੇ ਉਹ ਕਹਿੰਦਾ ਇਹ ਕਿਉਂ? ਉਹ ਕਹਿੰਦਾ ਜੀ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਦੀ ਤਸਵੀਰ ਨਹੀਂ ਵਿਕਦੀ, ਤਸਵੀਰ ਉਹਨਾਂ ਦੀ ਹੁੰਦੀ ਹੈ ਜਿਹੜੇ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ। ਸੋ ਮੈਂ ਸਮਝਦਾ ਵੀ ਕਈ ਵਾਰ ਫਿਊ ਲਾਈਨਰਸ ਇਹ ਟ੍ਰਿਬਿਊਟ ਹੁੰਦੀ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਈਵਨ ਕਿਸਾਨ ਲਹਿਰ ਦੇ ਵੇਲੇ ਤੁਸੀਂ ਦੇਖੋ ਜਿਹੜਾ ਟਰੈਕਟਰ ਔਰ ਦੀਪ ਸਿੱਧੂ ਉਸ ਦੇ ਉੱਤੇ ਬੈਠਾ ਹੈ, ਬਾਕੀ ਨੇ, ਔਰ ਇਹ ਵੀ ਦੀਪ ਸਿੱਧੂ ਕਹਿੰਦਾ ਮੈਂ ਐਂਡ ਤੇ ਜਾ ਕੇ ਦੇਖਿਆ ਕੁਦਰਤੀ, ਕਿਉਂਕਿ ਉਹਨੇ ਤਾਂ ਰਾਈਡ ਹੀ ਲਈ ਟਰੈਕਟਰ ਤੇ, ਪਿੱਛੋਂ ਆ ਰਿਹਾ ਉਹ ਕਿ ਵੀ ਉਹ ਟਰੈਕਟਰ ਜਿਹੜਾ ਉਹ ਟੈਂਕ ਬਣ ਗਿਆ। ਔਰ ਇਸ ਗੱਲ ਨੂੰ ਕਿਉਂਕਿ ਟੈਂਕਾਂ ਦੀ ਲੜਾਈ ਤਾਂ ਇਹਨਾਂ ਫੌਜ ਨੇ ਜਨਤਾ ਟੈਂਕ ਲਿਆ ਕੇ ਦੇਖ ਲਈ ਸੀ, ਤੇ ਸਿੱਖਾਂ ਨੇ ਵੀ ਕਿਹਾ ਵੀ ਤੁਸੀਂ ਸਾਡੇ ਲਿਆਏ ਸੀ ਟੈਂਕ, ਹੁਣ ਅਸੀਂ ਸਾਡੇ ਟਰੈਕਟਰ ਟੈਂਕ ਬਣ ਗਏ ਨੇ, ਹੁਣ ਅਸੀਂ ਤੁਹਾਡੇ ਚੜ੍ਹ ਕੇ ਆ ਰਹੇ। ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਪਹੁੰਚੇ ਔਰ ਮੈਂ ਦੇਖਿਆ ਵੀ ਉਸ ਟਰੈਕਟਰ ਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਹੈ। ਸੋ ਇਹ ਜਿਹੜੀਆਂ ਸ਼ਖਸੀਅਤਾਂ ਨੇ, ਆਈਕਨਸ ਨੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਕਿੰਨੇ ਹੋਰ, ਮੈਂ ਬਹੁਤ ਵਾਰ ਜਿਵੇਂ ਅਸੀਂ ਮੈਮੋਰੀਅਲ ਡੇ 'ਤੇ ਗੱਲ ਕੀਤੀ ਸੀ ਕਿ ਆਰਲਿੰਗਟਨ ਸੈਮੈਟਰੀ 'ਚ 20,000 ਤੋਂ ਜ਼ਿਆਦਾ ਗਰੇਵਸ ਨੇ, ਪਰ ਇੱਕ ਗਰੇਵ ਹੈ ਜਿਹਨੂੰ ਕਿਹਾ ਜਿਹਦੇ 'ਤੇ ਹੈਗਾ ਕਿ ਟੌਂਬ ਆਫ ਐਨ ਅਨਨੋਨ ਸੋਲਜਰ। ਔਰ ਜਦੋਂ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਮੈਮੋਰੀਅਲ ਡੇ 'ਤੇ ਜਾਂਦਾ ਉੱਥੇ ਜਾ ਕੇ ਉਹ ਫੁੱਲ ਭੇਟ ਕਰਦਾ ਕਿ ਉਹ ਸੋਲਜਰ ਜਿਸ ਦਾ ਨਾਂ ਵੀ ਨਹੀਂ ਪਤਾ ਹੈ ਕੌਣ ਹੈ। ਔਰ ਇੰਨੀਆਂ ਕੁ ਕਹਾਣੀਆਂ ਨੇ ਹੁਣ ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਲਈ, ਕੌਣ ਕਿੱਥੋਂ ਆਇਆ, ਕੋਈ ਹਜ਼ੂਰ ਸਾਹਿਬ ਦੇ ਸੇਵਾਦਾਰ ਨੇ, ਕੋਈ ਜਥਾ ਕਿੱਥੋਂ ਸੀ, ਉਹ ਉੱਥੇ ਹੀ ਡਟ ਗਿਆ। ਉਹਨਾਂ ਨੇ ਕਿਹਾ ਵੀ ਨਹੀਂ,
ਗੁਰੂ ਰਾਮਦਾਸ ਦੇ ਚਰਨਾਂ 'ਚ ਸਾਡੇ ਪ੍ਰਾਣ ਨਿਕਲਣ, ਇਸ ਤੋਂ ਖੁਸ਼ਕਿਸਮਤੀ ਕੀ ਹੋ ਸਕਦੀ ਹੈ। ਸੋ ਇਹ ਉਹ ਨੇ ਅਨਨੋਨ ਸੋਲਜਰ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਦੇ ਹਵਾਲੇ, ਗੁਰੂ ਦੀ ਪ੍ਰੀਤ 'ਚ ਸ਼ਹੀਦ ਪੰਜਵੇਂ ਪਾਤਸ਼ਾਹ ਦੇ ਉਸ ਮੁਕਾਮ ਦੇ ਉੱਤੇ ਆਪਣਾ ਆਪਾ ਕੁਰਬਾਨ ਕੀਤਾ ਹੈ। ਸੋ ਅਸੀਂ ਇਸ ਘੱਲੂਘਾਰਾ ਹਫ਼ਤੇ ਦੀ ਯਾਦ 'ਚ ਉਹਨਾਂ ਸਭ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਔਰ ਸਤਿਗੁਰੂ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਵੀ ਇਹਨਾਂ ਸ਼ਹੀਦਾਂ ਵਰਗਾ, ਇਹਨਾਂ ਯੋਧਿਆਂ ਵਰਗਾ ਸਬਰ, ਸਿਦਕ, ਬਹਾਦਰੀ ਤੇ ਅੜਨ ਦਾ ਬਲ ਬਖਸ਼ਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।